ਵੀ ਇਹ ਆਪ ਤਾਂ ਸਾਬਕਾ ਮੰਤਰੀ ਹੋ ਜਾਂਦੇ ਨੇ, ਪਰ ਜਿਹੜੇ ਵਿਵਾਦ ਆ ਉਹ ਸਾਬਕਾ ਨਹੀਂ ਹੁੰਦੇ। ਹੂੰ, ਹੁਣ ਹੂੰ। ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਕਥਿਤ ਤੌਰ ਦੇ ਉੱਤੇ ਇਹਨਾਂ ਦੇ ਉੱਤੇ ਚੋਰੀ ਦਾ ਹੀ ਕਹਿ ਸਕਦੇ ਹਾਂ ਵੀ ਇਲਜ਼ਾਮ ਲਾਉਣ ਵਾਲੀ ਜਿਹੜੀ ਗੱਲ ਆ, ਉਹ ਕਥਿਤ ਤੌਰ ਦੇ ਉੱਤੇ ਕਹਿ ਰਹੇ ਆ ਵੀ ਸਮਾਨ ਜਿਹੜਾ ਜੀ ਦੇਖੋ ਨਾਲ ਹੀ ਜਿਹੜਾ ਉਹ ਚੱਕ ਕੇ ਜਿਹੜਾ ਉਹ ਲੈ ਗਏ ਆ। ਅ, ਹਾਂਜੀ। ਕਹਿੰਦੇ ਵੀ ਫਰਨੀਚਰ ਤੱਕ ਵੀ ਜਿਹੜਾ ਉਹ ਨਹੀਂ ਇਹਨਾਂ ਨੇ ਛੱਡਿਆ ਹੈਗਾ। ਮਨਪ੍ਰੀਤ ਬਾਦਲ ਹੁਣਾਂ ਦਾ ਨਾਮ ਇਸ ਤਰੀਕੇ ਦੇ ਨਾਲ ਜਿਹੜਾ ਉਹ ਆਇਆ ਆ। ਮਿਰਜ਼ਾ ਗਾਲਿਬ ਪੰਜਾਬੀ ਜਿਹੜੀ ਰਾਜਨੀਤੀ ਦਾ ਜਾਣਿਆ ਜਾਣ ਵਾਲਾ, ਸ਼ੇਰੋ ਜੀ, ਸ਼ਾਇਰੀ ਕਰਾਉਣੀ ਹੋਵੇ ਤਾਂ ਫਿਰ ਜੋ ਮਰਜ਼ੀ ਜਿਹੜੇ ਇਸ ਬੰਦੇ ਤੋਂ ਕਰਵਾ ਲਓ। ਜੀ। ਫਾਈਨੈਂਸ ਦੀ ਗੱਲ ਤਾਂ ਇਹ ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਦੀ ਇਹ ਕਰਕੇ ਗਿਆ ਸੀਗਾ। ਸੋ ਹਾਂਜੀ। ਜੇ ਤੁਸੀਂ ਇਸ ਦੇ ਉੱਤੇ ਚਾਨਣਾ ਪਾਓ ਪ੍ਰਵੀਨ ਜੀ, ਵੀ ਕੀ ਇਹਨਾਂ ਦੇ ਨਾਲ ਇਹ ਵਿਵਾਦ ਜੁੜਿਆ ਆ ਜਿਹੜਾ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਜਿਹੜੀਆਂ ਟਿੱਪਣੀਆਂ ਆਈਆਂ ਸੀਗੀਆਂ, ਇੱਕ ਫੋਟੋਜ਼ ਆਈਆਂ ਵੀ ਉੱਥੋਂ ਦੇ ਕਿਸੇ ਇੰਸਪੈਕਟਰ ਨੇ ਜਦ ਕੋਠੀ ਖਾਲੀ ਕੀਤੀ ਗਈ ਤਾਂ ਦੇਖਿਆ ਵੀ ਕਿਹੜਾ ਸਮਾਨ ਪੂਰਾ ਤੇ ਕਿਹੜਾ ਘਟਿਆ ਆ। ਕੀ ਸਮਾਨ ਕਹਿੰਦੇ ਆ ਵੀ ਕਥਿਤ ਤੌਰ ਤੇ ਨਾਲ ਲੈ ਗਏ? ਹਾਂਜੀ, ਬਿਲਕੁਲ ਜਿਹੜਾ ਸਮਾਨ ਹੈ ਨੀ ਗਾ, ਜਿਹੜਾ ਨਹੀਂ ਮਿਲਿਆ ਉਹਦੇ ਵਿੱਚ ਇਹ ਹੈ ਵੀ ਇਹ ਨਾ ਜਦੋਂ ਵਿੱਤ ਮੰਤਰੀ ਸੀਗੇ ਮਨਪ੍ਰੀਤ ਬਾਦਲ ਤੇ ਉਦੋਂ 47 ਨੰਬਰ ਸਰਕਾਰੀ ਕੋਠੀ ਸੀਗੀ ਇਹਨਾਂ ਕੋਲੇ 2 ਸੈਕਟਰ ਦੇ ਵਿੱਚ ਜਿਹੜੀ ਹੈਗੀ ਹੈ। ਉੱਥੇ ਜਦੋਂ ਉਹਨਾਂ ਨੇ ਛੱਡਿਆ ਕਿਉਂਕਿ ਤੁਹਾਨੂੰ ਪਤਾ ਹੈ ਕਾਂਗਰਸ ਦੀ ਬੁਰੀ ਹਾਰ ਹੁੰਦੀ ਆ, ਕਾਂਗਰਸ ਦੇ ਬਹੁਤ ਵੱਡੇ ਚਿਹਰੇ ਮਨਪ੍ਰੀਤ ਬਾਦਲ ਤੋਂ ਲੈ ਕੇ ਨਵਜੋਤ ਸਿੱਧੂ ਤੱਕ ਹਾਰ ਜਾਂਦੇ ਨੇ। ਹਾਲਾਂਕਿ ਜਿਹੜਾ ਇਹਨਾਂ ਨੇ ਬਹੁਤ ਵੱਡਾ ਚਿਹਰਾ ਪਹਿਲਾਂ ਬਣਾ ਕੇ ਰੱਖਿਆ ਸੀ ਕੈਪਟਨ ਅਮਰਿੰਦਰ ਸਿੰਘ, ਉਹ ਤਾਂ ਪਹਿਲਾਂ ਹੀ ਹਾਰ ਜਾਂਦੇ ਨੇ। ਉਹ ਤਾਂ ਪਹਿਲਾਂ ਹੀ 4.5 ਸਾਲ ਟੈਨਿਓਰ ਉਹਨਾਂ ਦੀ ਪੂਰੀ ਨਹੀਂ ਹੁੰਦੀ। ਤਾਂ ਉੱਥੇ ਕੀ ਹੋਇਆ ਜਦੋਂ ਹਰੇਕ ਇੱਕ ਪ੍ਰੋਟੋਕਾਲ ਦੇ ਮੁਤਾਬਿਕ ਜਦੋਂ ਤੁਸੀਂ ਮੌਜੂਦਾ ਮੰਤਰੀ ਹੋ ਤਾਂ ਤੁਹਾਨੂੰ ਸਾਰਾ ਕੁਛ ਮਿਲਦਾ ਹੈ, ਸਰਕਾਰੀ ਕੋਠੀ, ਸਰਕਾਰੀ ਰਿਹਾਇਸ਼ਾਂ, ਸਰਕਾਰੀ ਅਮਲਾ, ਸਰਕਾਰੀ ਪੈਟਰੋਲ, ਸਰਕਾਰੀ ਡੀਜ਼ਲ, ਹਸਪਤਾਲੋਂ ਤੁਹਾਡਾ ਇਲਾਜ ਹੁੰਦਾ, ਤੁਹਾਡੀ ਫੈਮਿਲੀ ਨੂੰ ਬਥੇਰੇ ਸਹੂਲਤਾਂ ਫੈਸਿਲੀਟੇਟ ਕੀਤਾ ਜਾਂਦਾ ਹੈ। ਤਾਂ ਪਰ ਇੱਕ ਗੱਲ ਹੋਰ ਹੈ ਕਿ ਜਦੋਂ ਇਹਨਾਂ ਨੇ ਕੋਠੀ ਛੱਡੀ ਤੇ ਉੱਥੇ ਡਾਇਨਿੰਗ ਟੇਬਲ ਹੈ ਨਹੀਂ ਸੀਗਾ। 10 ਡਾਇਨਿੰਗ ਕੁਰਸੀਆਂ ਹੈ ਨਹੀਂ ਸੀ, ਇੱਕ-ਇੱਕ ਸਰਵਿਸ ਟਰਾਲੀ ਹੈ ਨਹੀਂ ਸੀ, ਸੋਫਾ ਵੀ ਨਹੀਂ ਮਿਲਿਆ ਉੱਥੋਂ। ਤੇ ਕਾਂਗਰਸੀ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ ਗੁਰਪ੍ਰੀਤ ਕਾਂਗੜ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਕਲੋਜ਼ ਸੀਗੇ। ਹੂੰ, ਹੂੰ। ਜਦੋਂ ਉਹਨਾਂ ਦੀ ਕੋਠੀ ਦੇ ਵਿੱਚ ਗਏ ਤੇ ਉਹ ਕਹਿੰਦੇ ਵੀ ਜਿਹੜਾ ਉਹਨਾਂ ਦਾ ਸਰਕਾਰੀ ਘਰ ਹੈ ਉੱਥੇ 2 ਫਰਿੱਜਾਂ ਹੈ ਨਹੀਂ ਸੀਗੀਆਂ, ਇੱਕ ਐਲਈਡੀ, ਇੱਕ ਰੂਮ ਹੀਟਰ, ਇੱਕ ਹੀਟ ਕਨਵੈਕਟਰ, ਫਰਾਟਾ ਪੱਖਾ ਤੇ ਇਹ ਦੱਸਦੇ ਆ ਵੀ ਸਮਾਨ ਦੀ ਕੀਮਤ ਜਿਹੜੀ ਆ ਉਹ ਪੌਣੇ ਕੁ 5 ਲੱਖ ਬਣਦੀ ਆ। ਪਰ ਮਨਪ੍ਰੀਤ ਬਾਦਲ ਨੇ ਆਪ ਵੀ ਟਵੀਟ ਕੀਤਾ ਆ, ਅਸੀਂ ਦੋਨਾਂ ਮੰਤਰੀਆਂ ਦੇ ਜਿਹੜੇ ਆ ਟਵੀਟ ਤੁਹਾਨੂੰ ਦੱਸ ਜੀ। ਦਿੰਦੇ ਆ, ਦੋਨਾਂ ਦੀ ਸਫਾਈ ਜਿਹੜੀ ਆ ਦੱਸ ਦਿੰਦੇ ਆ। ਮਨਪ੍ਰੀਤ ਬਾਦਲ ਆਪ ਵੀ ਟਵੀਟ ਕਰਦੇ ਨੇ ਤੇ ਉਹਨਾਂ ਦਾ ਜਿਹੜੇ ਬ੍ਰਦਰ ਇਨ ਲਾਅ ਨੇ, ਰਿਸ਼ਤੇਦਾਰ ਨੇ ਜੈਜੀਤ ਜੌਲ, ਉਹ ਵੀ ਆਪਣੀ ਸਫਾਈ ਦਿੰਦੇ ਨੇ। ਉਹ ਕੀ ਕਹਿੰਦੇ ਨੇ ਕਿ ਉਹ ਕਹਿੰਦੇ ਨੇ ਵੀ ਜਿਹੜਾ ਮਨਪ੍ਰੀਤ ਬਾਦਲ 2008 ਦੇ ਵਿੱਚ ਸੀਗੇ ਵਿੱਤ ਮੰਤਰੀ, ਕਿਉਂਕਿ ਅਕਾਲੀ ਸਰਕਾਰ ਦੇ ਵਿੱਚ ਵੀ ਜੀ। ਰਹੇ ਨੇ, ਤਾਂ ਉਦੋਂ ਇਹ ਸਮਾਨ ਤਿਆਰ ਕਰਾਇਆ ਸੀਗਾ 1,60,000 ਦੇ ਵਿੱਚ। ਹੂੰ, ਹੂੰ। ਪਰ ਹੁਣ ਉਹ ਕਹਿੰਦੇ ਵੀ ਜਦੋਂ 2000 15 ਸਾਲਾਂ ਬਾਅਦ, ਕਿਉਂਕਿ ਹੁਣ ਵੀ ਵਿੱਤ ਮੰਤਰੀ ਸੀਗੇ ਮਨਪ੍ਰੀਤ ਬਾਦਲ ਔਰ ਬੜੇ ਲੱਕੀ ਬੰਦੇ ਨੇ, ਮੈਂ ਕਹਿੰਦਾ ਵੀ 15-15 ਸਾਲ ਮਨਪ੍ਰੀਤ ਬਾਦਲ ਦੇ ਵਾਂਗੂ ਵਿੱਤ ਮੰਤਰੀ ਰਹਿਣਾ ਕੋਈ ਸੁਖਾਲਾ ਤੇ ਛੋਟਾ ਕੰਮ ਨਹੀਂ ਹੈ। ਹੂੰ। ਹੁਣ ਵੀ ਰਾਜ ਜੀ ਉਹ ਕਹਿੰਦੇ ਵੀ 1,85,000 ਦੇ ਵਿੱਚ ਅਸੀਂ ਇਹ ਸਾਰਾ ਸਮਾਨ ਜਿਹੜਾ ਉਹ ਖਰੀਦਿਆ। ਪਰ ਰੌਲਾ ਜਿਹੜੀ ਜਿਹੜੀ ਗੱਲ ਦਾ ਉਹ ਇਹ 1,82,000 ਦੇ ਵਿੱਚ ਉਹ ਕਹਿੰਦਾ ਵੀ ਇੱਕ ਤਾਂ ਅਸੀਂ ਪੀਡਬਲਿਊਡੀ ਨੂੰ ਸਾਰੀ ਡਿਟੇਲਸ ਦਿੱਤੀਆਂ ਸੀਗੀਆਂ। ਜਿਹੜਾ ਪੀਡਬਲਿਊਡੀ ਨੂੰ ਕਿਹਾ ਸੀਗਾ ਉਹ ਕਹਿੰਦੇ ਵੀ ਜੇ ਤੁਹਾਡਾ ਇਹਦੇ ਤੇ ਦਿਲ ਹੈਗਾ ਜਾਂ ਤੁਸੀਂ ਰੱਖਣਾ ਚਾਹੁੰਦੇ ਹੋ, ਆਪਸ਼ਨ ਦਿੱਤੀ ਸਾਨੂੰ ਪੀਡਬਲਿਊਡੀ ਨੇ, ਤਾਂ ਤੁਸੀਂ ਉਹਨੂੰ ਰੱਖ ਸਕਦੇ ਹੋ। ਔਰ ਦੂਜੀ ਗੱਲ ਇਹ ਹੈ ਵੀ ਉਹ ਕਹਿੰਦੇ ਚੰਡੀਗੜ੍ਹ ਦੀ ਹੈਰੀਟੇਜ ਦੇ ਨਾਲ ਜੁੜਿਆ ਹੈ, ਉਹ ਇਹ ਗੱਲ ਨਹੀਂ ਹੈ। ਦੇਖੋ 2 ਅਹਿਮ ਸਵਾਲ ਨੇ। ਪਹਿਲਾ ਸਵਾਲ ਇਹ ਹੈ ਕਿ ਜੇਕਰ ਇਹ ਚੰਡੀਗੜ੍ਹ ਹੈਰੀਟੇਜ ਦੇ ਨਾਲ ਜੁੜਿਆ ਨਹੀਂ ਹੈ ਤੇ ਤੁਸੀਂ ਇਹਨੂੰ ਨਾਲ ਲੈ ਗਏ ਹੋ, ਨਾਲ ਕੋਠੀ ਤਾਂ ਖਾਲੀ ਕਰਨ ਨੂੰ ਦਿਲ ਨਹੀਂ ਕਰਦਾ ਪਰ ਫਿਰ ਵੀ ਖਾਲੀਆਂ ਕਰਨੀਆਂ ਪੈਂਦੀਆਂ ਕੋਠੀਆਂ, ਪੈਂਦੀ। ਹੂੰ। ਤਾਂ ਨਾਲ ਲੈ ਗਏ ਹੋ ਤਾਂ ਕੀ ਈ-ਆਕਸ਼ਨ ਕਰਵਾਈ ਗਈ ਸੀ? ਜੇਕਰ ਈ-ਆਕਸ਼ਨ ਕਰਵਾਈ ਗਈ ਸੀ, ਟਰਾਂਸਪੇਰੈਂਸੀ ਵਾਲਾ ਜਿਹੜਾ ਰਾਹ ਵਾ ਉਹ ਅਖਤਿਆਰ ਕੀਤਾ ਗਿਆ ਸੀ ਤਾਂ ਕੋਈ ਗੱਲ ਨਹੀਂ। ਪਰ ਜੇਕਰ ਤੁਸੀਂ ਚੋਰੀ ਛਪੋਰੀ ਲੈ ਕੇ ਜਾਂਦੇ ਹੋ ਤਾਂ ਕੀ ਇਹ ਗੱਲ ਜਿਹੜੀ ਆ ਸ਼ੋਰ ਹੈ ਕਿ ਜਿਹੜੀਆਂ ਤੁਸੀਂ ਲਿਸਟਾਂ ਦਿੱਤੀਆਂ ਆ, ਉਹ ਉਹੀ ਲਿਸਟਾਂ ਆ ਜਿਹੜੀਆਂ ਤੁਹਾਡੇ ਕੋਲ ਸਮਾਨ ਆ? ਤੁਸੀਂ ਕਹਿ ਰਹੇ ਹੋ ਲੀ ਕਾਰਬੂਜੀਅਰ ਦਾ ਜਾਂ ਹੋਰ ਪੁਰਾਣਾ ਹੈਰੀਟੇਜ ਦਾ ਸਮਾਨ ਨਹੀਂ ਸੀਗਾ। ਠੀਕ ਹੈ, ਤੁਸੀਂ ਤਾਂ ਕਹੇ ਸੀ ਗੁੰਡਾ ਟੈਕਸ ਵੀ ਹੈ ਨਹੀਂ। ਫਿਰ ਕਿਸੇ ਉਹਦੇ ਤੇ ਵੀ ਸੱਚ ਮੰਨ ਲਈਏ। ਤੁਸੀਂ ਤਾਂ ਕਹਿੰਦੇ ਹੋ ਕਿ ਬਠਿੰਡਾ ਥਰਮਲ ਦੇ ਵਿੱਚੋਂ ਮਾਈਨਿੰਗ ਵੀ ਨਹੀਂ ਹੋਈ। ਫਿਰ ਹੂੰ। ਕੀ ਲੋਕ ਉਹਦਾ ਵੀ ਸੱਚ ਮੰਨ ਲੈਣ? ਸੋ ਜਿਹੜੀਆਂ ਭਰੋਸੇਯੋਗਤਾ ਇਹ ਤੁਹਾਡੀ ਆਪਦੀ ਹੱਥੀਂ ਕਰਤੂਤੀ ਭਰੋਸੇਯੋਗਤਾ ਤੁਸੀਂ ਗਵਾਈ ਹੈ, ਜਿਹਦੇ ਕਰਕੇ ਲੋਕ ਤੁਹਾਡੇ ਤੇ ਯਕੀਨ ਨਹੀਂ ਕਰਨਾ ਚਾਹੁੰਦੇ। ਹੂੰ। ਕਾਂਗੜ ਸਾਹਿਬ ਦੀ ਵੀ ਸਫਾਈ ਆਈ ਹੈ, ਉਹ ਕਹਿੰਦੇ ਜੀ ਨਹੀਂ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਨਹੀਂ ਹੈ। ਰਾਜ ਜੀ ਦੇਖੋ ਕਿੱਡੀ ਗੈਰ ਇਖਲਾਕੀ ਵਾਲੀ ਗੱਲ ਆ ਕਿ ਜੀ। ਪਹਿਲਾਂ ਤੁਸੀਂ ਮੰਤਰੀ ਅਹੁਦੇ ਤੇ ਰਹੇ, ਤੁਹਾਨੂੰ ਫੈਸਿਲੀਟੇਟ ਕੀਤਾ ਜਾਂਦਾ, ਡੀਜ਼ਲ ਤੁਹਾਨੂੰ ਦਿੱਤਾ ਜਾਂਦਾ ਆ, ਪੀਏ ਤੁਹਾਨੂੰ ਦਿੱਤੇ ਜਾਂਦੇ ਆ,
ਟੈਲੀਫੋਨ ਦੇ ਬਿੱਲ ਤੁਹਾਨੂੰ ਦਿੱਤੇ ਜਾਂਦੇ ਆ, ਇਲਾਜ ਤੁਹਾਡੇ ਸਰਕਾਰੀ ਖਜ਼ਾਨੇ 'ਚ ਆਉਂਦਾ ਔਰ 2 ਬਹੁਤ ਵੱਡੇ ਅਮੀਰ ਪਰਿਵਾਰ, ਸਭ ਤੋਂ ਜ਼ਿਆਦਾ ਇਲਾਜ ਕਰਾਉਣ ਵਾਲੇ ਪਰਿਵਾਰਾਂ ਦੇ ਵਿੱਚੋਂ ਆ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਪੰਜਾਬ ਤੇ ਹਰਚਰਨ ਸਿੰਘ ਬਰਾੜ ਸਾਬਕਾ ਮੁੱਖ ਮੰਤਰੀ ਪੰਜਾਬ। ਇਹ ਉਹ ਪਰਿਵਾਰ ਆ ਜਿਨ੍ਹਾਂ ਨੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਸਭ ਤੋਂ ਵੱਧ ਇਲਾਜ ਕਰਵਾਇਆ ਆ। ਔਰ ਦੇਖੋ ਤੁਸੀਂ ਜਦੋਂ ਮਨਪ੍ਰੀਤ ਬਾਦਲ 5 ਸਾਲ ਪਹਿਲਾਂ ਆਪਣਾ ਹਲਫਨਾਮਾ ਦਾਖਲ ਕਰਦੇ ਆ ਤੇ ਉਹਨਾਂ ਦੀ ਜਿਹੜੀ ਜਾਇਦਾਦ ਸੀਗੀ ਤੇ ਹੁਣ ਜਦੋਂ 2022 ਦੇ ਵਿੱਚ ਦਾਖਲ ਕਰਦੇ ਆ, ਦੁੱਗਣੀ ਹੋਈ ਪਈ ਆ। ਉਹਨਾਂ ਦੀ ਜਾਇਦਾਦ ਦੇ ਜੇ ਤੁਸੀਂ ਵੇਰਵੇ ਕੱਢ ਕੇ ਨੈੱਟ ਤੇ ਪੜੋਗੇ ਤਾਂ ਉਹ ਦੁੱਗਣੀ ਆ। ਪਰ ਦੂਜੇ ਪਾਸੇ ਕੀ ਹੈ, ਸਰਕਾਰੀ ਕੋਠੀਆਂ ਦੇ ਵਿੱਚ ਸਮਾਨ ਨਹੀਂ ਛੱਡਿਆ ਜਾ ਰਿਹਾ। ਸਰਕਾਰੀ ਕੋਠੀਆਂ ਦੇ ਵਿੱਚੋਂ ਜੋ ਛਿੱਚ-ਪੱਤ ਸੀਗਾ ਉਹਨਾਂ ਨੂੰ ਚੱਕਿਆ ਜਾ ਰਿਹਾ ਔਰ ਧਾਲੀਵਾਲ ਸਾਹਿਬ ਨੇ ਜਿਹੜੇ ਇਹਨਾਂ ਦੇ ਨਵੇਂ ਮੰਤਰੀ ਬਣੇ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਤਾਂ ਬੜੀਆਂ ਤਲਖ ਟਿੱਪਣੀਆਂ ਕੀਤੀਆਂ। ਉਹਨਾਂ ਨੇ ਤਾਂ ਚੋਰ ਲੁਟੇਰੇ ਤੱਕ ਕਿਹਾ ਵਾ। ਹਾਲਾਂਕਿ ਆਪਾਂ ਉਹ ਸ਼ਬਦ ਯੂਜ਼ ਨਹੀਂ ਕਰ ਸਕਦੇ ਇੱਥੇ, ਵਰਤ ਨਹੀਂ ਸਕਦੇ ਇੱਥੇ। ਆਪਾਂ ਨਹੀਂ ਕਹਿ ਸਕਦੇ। ਇਹਨਾਂ ਦੇ ਸਿਆਸਤਦਾਨ ਇੱਕ ਦੂਜੇ ਨੂੰ ਕਹੀ ਜਾ ਸਕਦੇ, ਕਹਿ ਰਹੇ ਨੇ ਔਰ ਕਹਿ ਵੀ ਸਕਦੇ ਨੇ, ਪਰ ਆਪਾਂ ਨਹੀਂ ਕਹਿ ਸਕਦੇ। ਰੇਡੀਓ ਦੇ ਕੁਝ اخلاق ਨੇ, ਕੁਝ ਐਥਿਕਸ ਨੇ। ਪਰ ਸਵਾਲ ਸਭ ਤੋਂ ਵੱਡਾ ਇਹ ਆ, ਸਮਾਨ ਤੇ ਤੁਹਾਡਾ ਦਿਲ ਆ ਗਿਆ, ਤੁਸੀਂ ਪੇਂਟ ਕਰਾ ਲਿਆ, ਠੀਕ ਕਰਾ ਲਿਆ। ਕੀ ਸਮਾਨ ਓਨਾ ਹੀ ਸੀ ਲੈ ਕੇ ਗਏ ਹੋ ਨਾਲ ਜਿੰਨਾ ਕਿ ਦੱਸਿਆ ਜਾ ਰਿਹਾ? ਕੀ ਇਹਦੀ ਕੀਮਤ 1,82,000 ਰੁਪਏ ਹੀ ਬਣਦੀ ਸੀ? ਜੇਕਰ 1,82,000 ਰੁਪਏ ਬਣਦੀ ਸੀ ਤਾਂ ਤੁਸੀਂ ਐਕਸ਼ਨ ਕਰਾ ਕੇ ਬਕਾਇਦਾ ਜੋ ਇੱਕ ਪ੍ਰੋਸੈਸ ਹੈ ਸਰਕਾਰੀਆਂ ਚੀਜ਼ਾਂ ਨੂੰ ਲੈਣ ਦਾ, ਉਹ ਅਖਤਿਆਰ ਕਰ ਲੈਂਦੇ। ਮਹਿਕਮਾ ਕਰ ਤੁਹਾਨੂੰ ਲੈ ਜਾਂਦੇ, ਕੋਈ ਦਿੱਕਤ ਨਹੀਂ ਸੀ। ਬੋਲੀ ਕਰਾ ਲੈਂਦੇ, ਜਿਹੜਾ ਵੱਧ ਲਾ ਲੈਂਦਾ ਉਹ ਲੈ ਜਾਂਦਾ। ਜੀ ਰਾਜ ਜੀ, ਬਿਲਕੁਲ। ਬਾਕੀਆਂ ਨੂੰ ਤਾਂ ਚਲੋ ਮੌਕਾ ਵੀ ਨਹੀਂ ਮਿਲਿਆ ਹੋਣਾ, ਪਤਾ ਵੀ ਨਹੀਂ ਹੋਣਾ ਵੀ ਕਿਹੜਾ-ਕਿਹੜਾ ਸਮਾਨ ਇਹ ਈ-ਆਕਸ਼ਨਸ ਦੇ ਜ਼ਰੀਏ ਵਿਕਦਾ ਵੀ ਆ, ਵੀ ਕੋਈ ਮਿਨਿਸਟਰਾਂ ਦੀਆਂ ਵੇਲੇ ਵਰਤੀਆਂ ਹੋਈਆਂ ਚੀਜ਼ਾਂ ਉਹ ਖਰੀਦ ਵੀ ਸਕਦਾ। ਮੈਨੂੰ ਲੱਗਦਾ ਬਹੁਤੇ ਪੰਜਾਬ ਨੂੰ ਤਾਂ ਇਸ ਦੇ ਬਾਰੇ ਪਤਾ ਵੀ ਨਹੀਂ ਹੋਣਾ। ਆਮ ਆਦਮੀ ਪਾਰਟੀ ਦੇ ਜਿਹੜੇ ਸਪੋਕਸਪਰਸਨ ਆ ਮਲਵਿੰਦਰ ਕੰਗ, ਹਾਂਜੀ ਉਹਨਾਂ ਨੇ ਕਿਹਾ ਵੀ ਇਹ ਕਹਿਣਾ ਵੀ ਇਹਨਾਂ ਨੇ ਹੋਮ ਅਪਲਾਇੰਸ ਤੇ ਫਰਨੀਚਰ ਚੋਰੀ ਕੀਤਾ ਆ, ਇਹ ਸ਼ਾਇਦ ਜਸਟੀਫਾਈਡ ਨਹੀਂ ਆ ਵੀ ਏਦਾਂ ਨਾ ਕਿਹਾ ਜਾਵੇ। ਪਰ ਕਹਿੰਦੇ ਵੀ ਜਿਹੜੇ ਅਧਿਕਾਰੀ ਮੈਨੇਜ ਕਰਦੇ ਨੇ ਪ੍ਰਾਪਰਟੀਜ਼ ਨੂੰ, ਉਹਨਾਂ ਦੇ ਸਿਰ ਤੇ ਵੀ ਉਨੀ ਓ ਜ਼ਿੰਮੇਵਾਰੀ ਬਣਦੀ ਆ ਵੀ ਇਹ ਕਿਉਂ ਹੋਇਆ। ਕਹਿੰਦੇ ਵੀ ਕਿਸੇ ਵੀ ਮੰਤਰੀ ਨੂੰ ਸਰਕਾਰੀ ਪ੍ਰਾਪਰਟੀ ਨਾਲ ਲੈ ਕੇ ਜਾਣ ਦਾ ਕੋਈ ਅਖਤਿਆਰ ਨਹੀਂ ਆ। ਆਥੋਰਾਈਜ਼ਡ ਜਿਹੜੇ ਉਹ ਨਹੀਂ ਹੈਗੇ। ਕਹਿੰਦੇ ਉਹਨਾਂ ਦੇ ਕਰੈਕਟਰ ਬਾਰੇ ਜ਼ਿਆਦਾ ਦੱਸਦਾ ਆ। ਪਹਿਲੋਂ ਪੰਜਾਬ ਨੂੰ ਲੁੱਟਿਆ ਤੇ ਹੁਣ ਜਿਹੜਾ ਆ ਫਰਨੀਚਰ ਤੇ ਵੈਲਿਊਏਬਲਸ ਆ, ਜਿਹੜੀਆਂ ਕੀਮਤੀ ਚੀਜ਼ਾਂ ਸੀ ਉਹਨਾਂ ਨੂੰ ਵੀ ਨਾਲ ਲਿਜਾਣ ਤੋਂ, ਚੋਰੀ ਕਰਨ ਤੋਂ ਉਹਨਾਂ ਨੇ ਗੁਰੇਜ਼ ਨਹੀਂ ਕੀਤਾ। ਇਹ ਬੜੀ ਸ਼ਰਮਨਾਕ ਕਾਰਾ ਜਿਹੜਾ ਕੀਤਾ ਹੈ। ਸੋ ਏਦਾਂ ਦੇ ਜਿਹੜੇ ਬਿਆਨ ਆ, ਓਬਵੀਅਸਲੀ ਆਪਾਂ ਨੂੰ ਪਤਾ ਹੈ ਵੀ ਸਿਆਸਤ ਅਜਿਹੇ ਮੁੱਦੇ ਦੇ ਉੱਤੇ ਹੁੰਦੀ ਹੋਈ ਆ। ਸਿਆਸੀ ਧਿਰਾਂ ਕਦੀ ਵੀ ਪਿੱਛੇ ਨਹੀਂ ਰਹਿੰਦੀਆਂ ਇੱਕ ਦੂਜੇ ਦੇ ਉੱਤੇ ਜਿਹੜੀ ਮਾਈਲੇਜ ਆ ਉਹ ਲੈਣ ਦੇ ਲਈ। ਬੜੀ ਮੰਦਭਾਗੀ ਗੱਲ ਆ ਪ੍ਰਵੀਨ ਜੀ, ਜੀ ਵੀ ਬਿਲਕੁਲ ਪੰਜਾਬ ਦਾ ਇੰਨਾ ਮਾੜਾ ਹਾਲ ਚੱਲ ਰਿਹਾ ਹੋਵੇ। ਇਹਨਾਂ ਦੇ ਕਾਰਜਕਾਲ ਦੇ ਦੌਰਾਨ ਕੀ ਕੁਛ, ਕਿੰਨਾ ਕੁਛ ਮਾੜਾ ਜਿਹੜਾ ਉਹ ਵਾਪਰਿਆ ਤੇ ਮੁੱਦਾ ਜਿਹੜਾ ਹੈ ਉਹ ਇਸ ਟਾਈਮ ਕੀ ਜਿਹੜਾ ਉਹ ਬਣ ਚੁੱਕਾ ਆ ਵੀ ਡਾਇਨਿੰਗ ਚੇਅਰਾਂ ਤੇ ਸੋਫੇ ਤੇ ਇਹ ਸਾਰੀਆਂ ਚੀਜ਼ਾਂ ਲੈ ਕੇ ਜਾ ਰਹੇ ਆ। ਵੀ ਇਹ ਬੜੇ ਅਫਸੋਸਜਨਕ ਆ ਵੀ ਕੀ ਤੁਸੀਂ 5 ਸਾਲਾਂ 'ਚ ਰੱਜੇ ਨਹੀਂ, ਤੁਹਾਨੂੰ ਰੱਜ ਨਹੀਂ ਆਇਆ ਵੀ ਹੂੰ ਇਹ ਸਾਰੀਆਂ ਚੀਜ਼ਾਂ ਵੀ ਲੋਕਾਂ ਦੇ ਟੈਕਸ ਪੇਅਰ ਮਨੀ ਦੇ ਨਾਲ ਖਰੀਦੀਆਂ ਹੋਈਆਂ ਚੀਜ਼ਾਂ ਦੇ ਉੱਤੇ ਵੀ ਤੁਸੀਂ ਇਸ ਤਰੀਕੇ ਦੇ ਨਾਲ ਨਜ਼ਰ ਜਿਹੜੀ ਉਹ ਰੱਖਦੇ ਆ। ਸੋ ਇੱਥੋਂ ਇਹ ਪਤਾ ਲੱਗਦਾ, ਇਹ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਜਿੱਦਾਂ ਸਮੁੰਦਰ ਦੇ ਵਿੱਚ, ਸਾਗਰਾਂ ਦੇ ਵਿੱਚ ਆਪਾਂ ਦੇਖਦੇ ਆ ਨਾ ਵੀ ਆਈਸਬਰਗਸ ਜਾ ਰਹੇ ਹੁੰਦੇ ਆ। ਹਾਂਜੀ ਆਪਾਂ ਨੂੰ ਜਿਹੜਾ ਆਈਸ ਆ, ਬਰਫ਼ ਆ ਨਜ਼ਰ ਆਉਂਦੀ ਆ ਤੈਰਦੀ। ਉੱਤੇ ਆਪਾਂ ਨੂੰ ਬੜੀ ਛੋਟੀ ਜਿਹੀ ਨਜ਼ਰ ਆਉਂਦੀ ਆ। ਕਹਿੰਦੇ ਵੀ 3 ਗੁਣਾ ਜ਼ਿਆਦਾ ਉਸ ਤੋਂ ਬਰਫ਼ ਆ ਉਹ ਤਾਂ ਪਾਣੀ ਦੇ ਹੇਠਾਂ ਹੁੰਦੀ ਆ। ਸੋ ਹੂੰ ਜਿਸਨੂੰ ਇਹ ਟਿਪ ਆਫ ਆਈਸਬਰਗ ਆਖਿਆ ਜਾਂਦਾ ਆ ਵੀ ਜੀ ਇਹ ਸਾਰੀਆਂ ਚੀਜ਼ਾਂ ਤੇ ਟਿਪ ਆਫ ਆਈਸਬਰਗ ਆ। ਇਹ ਤੇ ਇਹ ਆ ਵੀ ਜਿਹੜਾ ਆਪਾਂ ਨੂੰ ਪਤਾ ਲੱਗ ਗਿਆ ਵੀ ਹੂੰ ਇਹਨਾਂ ਨੇ ਇਹ ਕੁਛ ਕੀਤਾ ਆ। ਜੀ ਥੱਲੇ ਅੰਦਰ ਖਾਤੇ ਅਜੇ ਪਰਦੇ ਦੇ ਪਿੱਛੇ ਹੋਰ ਪਤਾ ਨਹੀਂ ਕੀ ਕੁਛ ਢਕਿਆ ਜਿਹੜਾ ਆ ਇਹ ਪਿਆ ਹੋਣਾ ਆ। ਹੋਰ ਪਤਾ ਨਹੀਂ ਕਿੱਦਾਂ-ਕਿੱਦਾਂ ਦੀਆਂ ਧਾਂਦਲੀਆਂ, ਕਿੱਦਾਂ-ਕਿੱਦਾਂ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਦਿੱਤੇ ਹੋਏ ਟੈਕਸ ਦੀ ਦੁਰਵਰਤੋਂ ਤੇ ਮਾੜੇ ਜਿਹੜੇ ਕੰਮ ਉਹਨਾਂ ਨੇ ਉਹ ਕੀਤੇ ਹੋਣਗੇ। ਇਹ ਬੜੀ ਅਫਸੋਸਜਨਕ ਗੱਲ ਆ ਵੀ ਆਪਣੇ ਆਪ ਨੂੰ ਬੜਾ ਪੜ੍ਹਿਆ ਲਿਖਿਆ, ਬੜਾ ਵੀ ਸੁਚੱਜਾ, ਮੈਂ ਬਹੁਤ ਵਧੀਆ ਬੋਲਦਾ, ਮੈਂ ਏਦਾਂ ਆ, ਮੈਂ ਓਦਾਂ ਆ, ਤੇ ਕੰਮ ਹੂੰ ਦੇਖੋ, ਕਰਤੂਤਾਂ ਦੇਖੋ ਤੇ ਉਹ ਕੀ ਜਿਹੜਾ ਉਹ ਕਰ ਰਿਹਾ ਹੈਗਾ। ਸੋ ਜੀ